भैया माफ कर दो, मेरे को गलती हो गई है। ਟਾਇਰ ਗੱਡੀ ਨੂੰ ਵੱਜ ਜਾਂਦਾ, ਸਕਰੀਨ ਟੁੱਟ ਜਾਂਦੀ ਜਾਂ ਹੋਰ ਕੋਈ ਚੀਜ਼ ਟੁੱਟ ਜਾਂਦੀ ਤੇ ਫਿਰ भैया माफ कर दो, आज तो बाद ऐसी गलती नहीं करूंगा। जा पर तेरे गंदे बंदे को मैं माफी मांगा। ਗੱਡੀ ਦੀ ਹਾਲਤ ਤਾਂ ਯਾਰ ਸਹੀ ਹੈ। ਇਹਦੇ ਕਾਗਜ਼ ਵਿਖਾਓ ਫਿਰ ਰੇਟ ਮੁਕਾਣੇ। कागज कागज तो यार इन्हें गुम हो गए ने, मिल गए तो दे देवांगे। तुम दसो ने कितने पैसे देवोगे? ਇਹਦਾ ਯਾਰ ਨਾ ਮੈਂ 6 ਲੱਖ ਰੁਪਇਆ ਦੇਣਾ ਤੁਹਾਨੂੰ। हाँ ਬਾਕੀ ਜਦੋਂ ਕਾਗਜ਼ ਲਿਆ ਸੋ ਉਦੋਂ ਦੇਵਾਂਗਾ। यार तू पागल है, गड्डी से थले आऊं है, कोई नुकसान हो जाता तो कौन जिम्मेदार थी? ਹਾਂ ਹਾਂ ਭਾਈਜਨ ਖੈਰ ਹੈ ਮੈਨੂੰ। ਇਹ ਗੱਡੀ ਮੇਰੀ ਹੈ। ਇਹ ਕੁਝ ਦਿਨ ਪਹਿਲੇ ਚੋਰੀ ਹੋਈ ਸੀ ਤੇ ਤੂੰ ਚੋਰੀ ਕੀਤੀ। ਮੈਂ ਹੁਣੇ ਕਰਨਾ ਪੁਲਿਸ ਨੂੰ ਕਾਲ। ओ भाई रोक एक मिनट, गल तो सुन मेरी। आ गड्डी कुछ दिन पहले मैं आप खुद मुल लई है 6 लाख रुपए दी। ਭਾਈਜਨ ਤੇਰਾ ਦਿਮਾਗ ਖਰਾਬ ਹੈ। ਇਹ 6 ਲੱਖ ਦੀ ਗੱਡੀ ਹੈ। 12 ਲੱਖ ਰੁਪਏ ਦੀ ਗੱਡੀ 6 ਲੱਖ ਦੀ ਤੂੰ ਕਿਵੇਂ ਲੈ ਲਈ? ਜਦੋਂ ਤੂੰ ਗੱਡੀ ਲਈ ਹੈ ਇਹਦੀ ਵੈਰੀਫਿਕੇਸ਼ਨ ਕਰਵਾਈ ਹੈ ਤੂੰ? वेरिफिकेशन? यार मैं वेरिफिकेशन तो कोई नहीं करवाई। ਅੱਛਾ ਤੇ ਇਹਦੇ ਕਾਗਜ਼ ਕਿਹਦੇ ਨੇ? यार इनके कागज तो कोई नहीं है सन, तो ना गड्डी 6 लाख दी थी। उन्हें क्या कागज तेन ਲੱਭ ਕੇ ਦੇ ਦੇਾਂਗੇ। ਉਹ ਭਾਈਜਾਨ ਕਾਗਜ਼ ਗੁੰਮ ਨਹੀਂ ਹੋਏ। ਆ ਚੈੱਕ ਕਰ, ਗੱਡੀ ਮੇਰੇ ਨਾਂ ਤੇ ਆ ਕਾਗਜ਼ ਮੇਰੇ ਕੋਲ ਹੈਗੇ ਨੇ। ਤੂੰ ਉਹਨਾਂ ਗੱਡੀ ਚੋਰੀ ਕੀਤੀ ਹੈ ਤਾਂ ਮੈਨੂੰ ਲੈ ਚਲੋ ਉਹਨਾਂ ਦੇ ਕੋਲ। ਐ ਚੈੱਕ ਕਰ ਖਾਂ। ਇਹਦਾ ਮਤਲਬ ਮੈਂ ਤਾਂ ਲੁੱਟਿਆ ਗਿਆ। ਹਾਂਜੀ ਚੱਲ ਫਿਰ ਮੈਨੂੰ ਲੈ ਚਲੋ ਉਹਨਾਂ ਦੇ ਕੋਲ ਜਿੰਨਾਂ ਕੋਲ ਲਿਆਂਦੀ ਤੂੰ ਗੱਡੀ। हमें हमेशा गाड़ी की ख़रीदारी से पहले मुकम्मल वेरिफिकेशन और जांच पड़ताल करनी चाहिए ताकि किसी भी किस्म की परेशानी या नुकसान से बचा जा सके।